ਨਕਸੀਰ ਕਹਿੰਦੇ ਸੀਗੇ ਨਿਆਣੇ ਨੂੰ, ਨਕਸੀਰ ਫੁੱਟਦੀ ਹੈਗੀ ਤੇ ਉਹਨੇ ਅੰਗੂਰਾਂ ਦਾ ਰਸ ਜਿਹੜਾ ਹੁੰਦਾ ਉਹ ਨੱਕ ਮਾ ਪਾ ਦੇਵੇ 2 ਬੂੰਦਾਂ, ਉਹਦੇ ਨਾਲ ਹਟ ਜਾਂਦੀ ਜੀ ਨਕਸੀਰ। ਜਾਂ ਫਿਰ ਜਿਹੜੇ ਫਿੱਗ ਹੁੰਦੇ ਆ, 2 ਫਿੱਗ ਸਵੇਰ ਨੂੰ 2 ਫਿੱਗ ਸ਼ਾਮ ਨੂੰ, ਅੰਜੀਰ ਜਿਹਨਾਂ ਨੂੰ ਕਹਿੰਦੇ, ਉਹ ਖਿਲਾ ਦੇਵੇ, ਉਹ ਵੀ ਨਕਸੀਰ ਨੂੰ ਹਟਾ ਦਿੰਦੇ ਜੀ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਤੁਲਸੀ ਦਾ ਰਸ, ਤੁਸੀਂ ਆਪਣੇ ਪਾ ਸਕਦੇ ਹੈਗੇ ਨੱਕ 'ਚ 1-1 2-2 ਬੂੰਦਾਂ। ਜਾਂ ਫਿਰ ਤੁਸੀਂ ਔਲੇ ਦਾ ਮੁਰੱਬਾ ਖਵਾਓ ਇਹਨੂੰ, ਗੁਲਕੰਦ ਖਿਲਾ ਦਿਓ, ਇਹ ਵੀ ਚੀਜ਼ ਹੈ। ਨਿੰਬੂ ਦੀ ਸਕੰਜਵੀ ਪਿਲਾ ਦਿਓ ਇਹਨੂੰ, ਵਿੱਚੋਂ 1 ਚਮਚਾ ਸ਼ਹਿਦ ਪਾ ਦਿਆ ਖੰਡ ਦੀ ਜਗ੍ਹਾ, ਇਹ ਤੁਸੀਂ ਆਪਣੇ ਦੇ ਸਕਦੇ ਹੈਗੇ। ਨਹੀਂ ਤਾਂ ਆਪਣੇ ਤੁਸੀਂ ਦਹੀਂ ਦੀ ਲੱਸੀ ਦੇ ਵਿੱਚ, ਦਹੀਂ ਦੇ ਵਿੱਚ 1 ਚੁਟਕੀ ਪੀਸੀ ਵੀ ਫਟਕੜੀ, ਨਿਆਣਾ ਹੈਗਾ ਥੋੜ੍ਹੀ ਜਿਹੀ ਪਾਣੀ ਹੈਗੀ, 1 ਚੁਟਕੀ ਤੇ ਵੀ ਘੱਟੇ, ਬਸ ਮਾੜੀ ਜਿਹੀ ਫਟਕੜੀ ਪਾ ਕੇ ਉਹ ਨਿਆਣੇ ਨੂੰ ਖਿਲਾ ਸਕਦੇ ਹੈਗੇ। ਫਿਰ ਨਿੰਬੂ ਦੇ ਰਸ ਦੀਆਂ 2-3 ਬੂੰਦਾਂ ਤੁਸੀਂ ਨੱਕ ਮਾ ਪਾ ਦਿਓ, ਉਹ ਵੀ ਹਟਾ ਦਿੰਦਾ। ਨਹੀਂ ਤਾਂ ਜਿਹੜਾ ਬਾਹਰ ਘਾਹ ਹੁੰਦਾ ਹੈਗਾ, ਇਹਦਾ ਜੂਸ ਜਿਹਾ ਕੱਢ ਕੇ ਇਹਨੂੰ ਕੱਪੜੇ ਮਾ ਚੰਗੀ ਤਰ੍ਹਾਂ ਪੁਣ ਕੇ ਉਹ ਤੁਸੀਂ ਆਪਣੇ 2-3 ਬੂੰਦਾਂ ਨੱਕ ਮਾ ਪਾ ਸਕਦੇ ਹੈਗੇ ਇਹਦੇ ਵਿੱਚ। ਜਿਹੜੇ ਕਹਿੰਦੇ ਸੀਗੇ ਮੂੰਹ ਤੇ ਚਿੱਟੇ ਜਿਹੇ ਦਾਗ ਜੇ ਹੋ ਗਿਆ, ਜਿਸ ਤਰ੍ਹਾਂ ਫੁਲਵੈਰੀ ਤਾਂ ਨਹੀਂ, ਮੂੰਹ ਚਿੱਟਾ ਜਿਹਾ ਦਾਗ ਹੈਗਾ ਜਿਹੜਾ ਕਹਿੰਦੇ ਸੀਗੇ, ਉਹ ਤੁਸੀਂ ਕਰੋ, ਅੱਜ ਕੱਲ੍ਹ ਤਾਂ ਬਾਥੂ ਬਾਹਰ ਹੈਗਾ ਹੀ ਮਿਲਦਾ ਬਥੇਰਾ ਬਾਥੂ, ਉਹਦਾ ਆਪਣੇ ਤੁਸੀਂ ਜੂਸ ਜਿਹਾ ਕੱਢ ਲਓ ਥੋੜ੍ਹਾ ਜਿਹਾ, 1 ਕੱਪ ਸਮਝ ਲਓ ਉਹਦਾ ਜੂਸ ਨਾ, ਤੁਸੀਂ 3-4 ਕੱਪ ਜੇ ਜੂਸ ਦੇ ਕੱਢ ਲਏ ਉਹਦੇ, ਜੇ ਥੋੜ੍ਹਾ ਮਿਲਦਾ ਅੱਧਾ ਬਣਾ ਲਓ ਵੀ 4 ਕੱਪ, 1 ਕਿਲੋ ਸਾਨੂੰ ਸਮਝ ਲਾ ਚਾਹੇ 4 ਕੱਪ ਬਣ ਜਾਂਦਾ, 3 ਕੱਪ 1 ਕਿਲੋ, ਉਹ ਉਹਨੇ ਪਾਣੀ ਕੱਢ ਕੇ ਉਹਦਾ ਵਿੱਚੋਂ 1 ਕੱਪ ਤੁਸੀਂ ਚੌਥਾ ਹਿੱਸਾ ਸਮਝ ਲਓ ਉਹਨੇ ਤਿਲਾਂ ਦਾ ਤੇਲ, ਇਹ ਮਿਕਸ ਕਰਕੇ ਹੌਲੀ ਹੌਲੀ ਅੱਗ ਤੇ ਗਰਮ ਕਰੀ ਜਾਣਾ ਹੈਗਾ। ਜਦ ਬਾਥੂ ਦਾ ਪਾਣੀ ਜੇ ਨਿਕਲ ਜਾਵੇ, ਗਾੜਾ ਜਿਹਾ ਤੇਲ ਜੇ ਰਹਿ ਜਾਵੇ, ਇਸ ਤਰ੍ਹਾਂ ਤਿੜ ਕਰਨਾ ਬੰਦ ਹੋ ਜਾਵੇ, ਉਹਨੂੰ ਪੁਣ ਕੇ ਉਹ ਦਾਗਾਂ ਤੇ ਲਗਾ ਲਓ ਤੁਸੀਂ, ਉਹਦੇ ਨਾਲ ਠੀਕ ਹੋ ਜਾਂਦਾ ਹੈ। ਅੱਛਾ, ਫਿਰ ਸਫੇਦ ਦਾਗ ਹੈਗੇ ਜਿਨ੍ਹਾਂ ਦੇ ਆਪਣੇ ਖਰੋਟ ਦੇ ਕਰੇ, ਜੇ ਨਿਆਣਾ ਤਾਂ 1 ਖਰੋਟ, ਜੇ ਸਿਆਣਾ ਤਾਂ 2 ਖਰੋਟ ਰੋਜ਼ ਖਾ ਲਿਆ ਕਰੇ। ਇਹਦੇ ਨਾਲ ਕਦੇ ਕੋਲੈਸਟਰੋਲ ਵੀ ਠੀਕ ਰਹਿੰਦਾ ਹੈਗਾ, ਕਦੇ ਦਰਦ ਹੁੰਦਾ ਉਹ ਵੀ ਠੀਕ ਹੋ ਜਾਂਦਾ, ਕਦੇ ਸਫੇਦ ਦਾਗਾਂ ਵਾਸਤੇ ਵੀ ਠੀਕ ਰਹਿੰਦਾ ਇਹ ਖਰੋਟ। ਜਾਂ ਫਿਰ ਨੇ ਜੇ ਇੱਥੇ ਫਿੱਗ ਦਾ ਦਰਖਤ ਹੈਗੇ ਇੱਧਰ ਠਾਰੇ ਕਰਨੀ ਤਾਂ ਹੈਗੇ ਫਿੱਗ ਦੇ, ਉਹਦੇ ਪੱਤਿਆਂ ਦਾ 10 ਪੱਤੇ ਪਾ ਕੇ ਚਾਹ ਜੀ ਬਣਾ ਕੇ ਪੀ ਲਿਆ ਕਰੇ, ਇਹ ਵੀ ਠੀਕ ਰਹੂਗਾ ਸਾਨੂੰ ਉਹਨਾਂ ਨੂੰ। ਜਾਂ ਫਿਰ ਤਾਰੇ ਮੀਰੇ ਦੇ ਜਿਹੜੇ ਬੀਜ ਹੁੰਦੇ ਉਹ ਤੁਸੀਂ ਲੈ ਸਕਦੇ ਹੈਗੇ, ਜੇ ਨਿਆਣਾ ਤਾਂ ਅੱਧਾ ਚਮਚਾ, ਜੇ ਸਿਆਣਾ ਤਾਂ 1 ਚਮਚਾ। ਫਿਰ ਇਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਚੀਜ਼ ਰਹੂਗੀ ਜੀ। ਆਪਣੇ ਜਿਹੜੇ ਕਾਲੇ ਛੋਲੇ ਹੁੰਦੇ ਇਹ ਭਿਓ ਕੇ ਰੱਖ ਦਿਓ ਰਾਤ ਨੂੰ, ਇਹ ਤੁਸੀਂ 1 ਮੁੱਠੀ ਛੋਲਿਆਂ ਦੀ ਖਾ ਲਿਆ ਕਰੋ, ਇਹ ਵੀ ਉਹਨੇ ਜੇ ਫੁਲਵੈਰੀ ਵੀ ਪੂਰੀ ਹੋਈ ਹੋਵੇ ਉਹਨੂੰ ਵੀ ਠੀਕ ਕਰ ਦਿੰਦੇ ਜੀ, ਇਹ ਲਗਾ ਸਕਦੇ ਹੈਗੇ। ਨਹੀਂ ਤਾਂ ਉਹਨੇ ਤੁਸੀਂ ਹਲਦੀ ਘਸਾ ਕੇ ਥੋੜ੍ਹੀ ਜਿਹੀ ਪਾਣੀ ਦੇ ਵਿੱਚ ਸਾਬਤੀ ਗੱਠੀ ਲੈ ਕੇ, ਜਾਂ ਗੱਠੀ ਦੀ ਤਾਂ ਬੈਟਰ ਹੋਊਗੀ ਜੇ ਤੁਹਾਨੂੰ ਗੱਠੀ ਮਿਲਦੀ ਹਲਦੀ ਦੀ, ਨਹੀਂ ਤਾਂ ਫਿਰ ਪਾਊਡਰ ਮੈਂ ਥੋੜ੍ਹਾ ਪਾਣੀ ਪਾ ਕੇ ਉਹਦੀ ਮੱਲਮ ਜੀ ਬਣਾ ਕੇ ਉਹ ਲਗਾ ਲਿਆ ਕਰੋ ਦਾਗ ਦੇ ਉੱਤੇ। ਜਾਂ ਫਿਰ ਜਿਹੜੇ ਸਾਬਤੇ ਮਾਂਹ ਹੁੰਦੇ ਹੈਗੇ ਉਹਨਾਂ ਨੂੰ ਪਾਣੀ ਮੈਂ ਭਿਓ ਕੇ ਰੱਖਦੇ ਥੋੜ੍ਹਾ ਜਿਹਾ, ਉਹ ਗ੍ਰਾਇੰਡ ਜੇ ਕਰਕੇ ਉਹਦੀ ਜਿਹੜੀ ਮੱਲਮ ਜੀ ਬਣੂਗੀ ਉਹ ਤੁਸੀਂ ਲਗਾ ਸਕਦੇ ਹੋ ਦਾਗ 'ਤੇ, ਉਹ ਵੀ ਰੰਗ ਚੇਂਜ ਕਰ ਦਿੰਦੇ ਇਹਦੇ ਨਾਲ ਹੋ ਜਾਊਗੇ। ਅੱਛਾ ਜੀ, ਇਹਦੇ ਨਾਲ ਜਿਹੜਾ ਕਹਿੰਦੇ ਸੀਗੇ ਮੋਢਾ ਫਰੀਜ ਹੁੰਦਾ ਹੈਗਾ, ਉਹ ਆਪਣੇ 1 ਟਿਊਬ ਮਿਲਦੀ ਹੈ ਜੀ, ਮਾਇਓਲੈਕਸੀਨ ਕਹਿੰਦੇ, MYOLAXIN, ਮਾਇਓਲੈਕਸੀਨ ਜੀ, ਇਹ ਟਿਊਬ ਮਿਲਦੀ ਹੈ, ਉਹ ਤੁਸੀਂ ਮਲ ਕੇ ਦੇਖ ਲਓ ਜੀ। ਇਹ ਪਹਿਲਾਂ ਬੈਕ ਫੀਡ ਆਈ ਸੀਗੀ, ਉਹਦੇ ਹਟ ਗਿਆ ਸੀਗਾ ਇਹ ਟਿਊਬ ਦਾ।